ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ ਤੇ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੀ ਅਫਸਰਸ਼ਾਹੀ ਤੇ ਸਰਕਾਰ ਦੇ ਵਿਚਾਲੇ ਟਸਲ ਹੈ। ਹੁਣ ਅਧਿਕਾਰੀ ਛੁੱਟੀ ਤੇ ਗਏ ਆ, ਲੋਕ ਪਰੇਸ਼ਾਨ ਹੋਈ। ਦੇਖੋ ਪਤਾ ਨਹੀਂ ਇੱਥੇ ਕੀ ਚੱਲਦਾ ਪਿਆ ਜੀ। ਸਮਝ ਤੋਂ ਪਰੇ ਆ ਕਿ ਦੇਸ਼ ਜਿਹੜਾ ਉਹ ਕਿੱਦਾਂ ਚੱਲਦਾ ਪਿਆ। ਇੱਥੇ ਹੁਣ ਵੇਖੋ ਕਿ ਹਾਲ ਕੀ ਆ ਕਿ ਆਈਐਸ ਆਪਣੀ ਲੌਬਿੰਗ ਕਰ ਰਹੇ ਨੇ ਆਪਣੇ ਆਈਐਸ ਅਫਸਰਾਂ ਨੂੰ ਬਚਾਉਣ ਵਾਸਤੇ ਜਿਹੜੇ ਚੋਰੀ 'ਚ ਘਿਰੇ ਪਏ ਨੇ। ਜੀ। ਪੀਸੀਐਸ ਅਲੱਗ ਤੋਂ ਨੇ, ਨਾਲ ਉਹਨਾਂ ਨੂੰ ਅਸਿਸਟ ਕਰ ਰਹੇ ਨੇ ਜਾਂ ਉਹਨਾਂ ਦੀ ਸਹਾਇਤਾ ਕਹਿ ਲੋ ਕਿ ਕਰ ਰਹੇ ਨੇ ਬਈ ਐਕਸਾਈਜ਼ ਵਾਲੇ ਆ, ਰੈਵਨਿਊ ਵਾਲੇ ਆ ਵਗੈਰਾ ਵਗੈਰਾ। ਮੈਨੂੰ ਤਾਂ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਜਿਹੜੀ ਅਫਸਰਸ਼ਾਹੀ ਆ ਉਹ ਕਿਤੇ ਸਟ੍ਰਾਈਕ ਤੇ ਨਾ ਜਾਏ ਜਾਵੇ। ਜੀ। ਅੱਛਾ, ਇੱਕ ਪਾਸੇ ਜਿਹੜੇ ਕਿਰਤੀ ਲੋਕ ਨੇ ਉਹਨਾਂ ਨੂੰ ਤੇ ਸੰਗਠਿਤ ਹੋਣ ਤੋਂ ਰੋਕਣ ਵਾਸਤੇ ਸਟ੍ਰਾਈਕ ਦਾ ਮਾਮਲਾ ਜਿਹੜਾ ਹੈ ਨਾ ਕੁਝ ਇਸ ਤਰ੍ਹਾਂ ਦਾ, ਜੇ ਤੁਸੀਂ ਦੇਖੋਗੇ ਤਾਂ ਰਾਈਟ ਟੂ ਸਟ੍ਰਾਈਕ ਹੈ ਇੰਡੀਆ 'ਚ। ਜੀ, ਰਾਈਟ ਟੂ ਸਟ੍ਰਾਈਕ ਹੈ, ਪਰ ਉਹ ਫੰਡਾਮੈਂਟਲ ਨਾ ਹੋ ਕੇ ਇੱਕ ਲੀਗਲ ਰਾਈਟ ਹੈ। ਤੁਹਾਡਾ ਬੁਨਿਆਦੀ ਅਧਿਕਾਰ ਨਹੀਂ ਹੋ ਸਕਦਾ। ਇਹਦੇ ਵਿੱਚ ਦੋ ਕੇਸ ਵੀ ਨੇ, ਇੱਕ ਹੈਗਾ ਰੰਗਰਾਜਨ ਵਾਲਾ ਤੇ ਤਮਿਲਨਾਡੂ ਸਰਕਾਰ ਰੰਗਰਾਜਨ ਵਾਲਾ, ਤੇ ਇੱਕ ਹੈਗਾ ਦਿੱਲੀ ਪੁਲਿਸ ਤੇ ਯੂਨੀਅਨ ਆਫ ਇੰਡੀਆ ਦਾ, ਸ਼ਾਇਦ ਕੁਝ ਇਸ ਤਰ੍ਹਾਂ ਦਾ ਮਸਲਾ ਸੀਗਾ। ਜੀ, तो ਇਹ ਕੇਸ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਗਏ ਹੋਏ ਆ। ਇਹ ਤੁਹਾਨੂੰ ਮਿਸਾਲ ਦੇ ਕੇ ਦੱਸ ਰਿਹਾ ਵਾਂ ਕਿ ਇੱਕ ਪਾਸੇ ਤੇ ਦੂਜਿਆਂ ਦੇ ਕੋਲ ਬੜੇ ਸੀਮਤ ਅਧਿਕਾਰ ਆ ਜਿਨ੍ਹਾਂ ਨੂੰ ਪੈਰ ਪੈਰ ਤੇ ਸੰਘਰਸ਼ ਦੀ ਜ਼ਰੂਰਤ ਹੁੰਦੀ ਹੈ। ਇਧਰ ਜਿੱਧਰ ਹੁਣ 5-5 ਹਜ਼ਾਰ ਕਰੋੜ ਦੇ ਘੁਟਾਲੇ ਆ, 5-500 ਕਰੋੜ ਦੇ ਘੁਟਾਲੇ ਆ, ਜੇ ਇੱਧਰ ਕਿਸੇ ਦੀ ਗਰਦਨ ਨੂੰ ਹੱਥ ਪੈਂਦਾ ਹੈ ਤੇ ਚੀਕਾਂ ਦੂਜੇ ਮਾਰ ਲੱਗ ਪੈਂਦੇ ਨੇ। ਤਾਂ ਗੱਲ ਇਹ ਹੈ ਕਿ ਅਸੀਂ ਤੇ ਹੁਣ ਦੇਖਦੇ ਪਏ ਆ ਕਿ ਇੱਕ ਪਟਵਾਰੀ ਫੜੇ ਜਾਣ ਤੋਂ ਬਾਅਦ ਵੀ ਕਲਮ ਟੁੱਟ ਜਾਂਦੀ ਆ ਜੀ, ਹੱਥ ਚੋਂ ਛੁੱਟ ਜਾਂਦੀ ਆ। ਤਾਂ ਇਹ ਕੰਮ ਤਾਂ ਹੁਣ ਦੇਖੋ ਥੋੜਾ ਜਿਹਾ ਕਰੜਾਈ ਦੇ ਨਾਲ ਹੀ ਨਿਬੇੜਨਾ ਪਏਗਾ। ਪਰ ਭਗਵੰਤ ਮਾਨ ਉਹ ਰੀੜ ਦੀ ਹੱਡੀ ਨਹੀਂ ਵਿਖਾ ਪਾ ਰਿਹਾ। ਕੱਲ ਹੀ ਉਹਨਾਂ ਨੇ ਜਾ ਕੇ 50-60 ਆਈਐਸ ਨੇ ਦਬਕਾ ਮਾਰਿਆ, ਅਸਤੀਫਾ ਦੇ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਤੇ ਨਾਲ ਦੀ ਨਾਲ ਰਿਵਿਊ ਰਿਪੋਰਟ ਮੰਗ ਲਈ ਨੇ। ਔਰ ਉਹ ਮਾਮਲਾ ਜਿਹਦੇ ਚ ਇਹਨਾਂ ਨੇ ਪਹਿਲਾਂ ਹੀ ਇੱਕ ਜਿਹੜਾ ਕਾਂਗਰਸ ਦਾ ਸਾਬਕਾ ਮੰਤਰੀ ਜੇਲ੍ਹ ਚ ਭੇਜਿਆ ਹੋਇਆ ਹੈ। ਫਿਰ ਉਹ ਵੀ ਝੂਠਾ ਹੋ ਸਕਦਾ ਜੇ ਅਧਿਕਾਰੀ ਇਹ ਗੱਲ ਕਹਿੰਦੇ ਕਿ ਹੋਇਆ ਹੀ ਕੱਖ ਨਹੀਂ ਹੈ ਜੀ, ਤੇ ਫਿਰ ਉਹਨੂੰ ਵੀ ਤਾਂ ਫਿਰ ਉਹ ਕਹਿ ਸਕਦਾ ਮੈਨੂੰ ਗਰੀਬ ਨੂੰ, ਮੁਝ ਗਰੀਬ ਨੂੰ ਕਿਹੜੀ ਸਜ਼ਾ ਦੇਣ ਡਿਆ ਜੇ, ਮੈਂ ਵੀ ਤੇ ਨਿਰਦੋਸ਼ ਆ ਜੀ। ਸੋ ਇੱਥੇ ਮਸਲਾ ਜਿਹੜਾ ਨਾ ਥੋੜਾ ਜਿਹਾ ਫਿਰ ਮੈਂ ਗੱਲ ਕਹਾਂਗਾ ਕਿ ਬਈ ਇਹ ਜਿਹੜੇ ਮਾਨ ਸਾਹਿਬ ਨੇ, ਸੀਐਮ ਸਾਹਿਬ ਨੇ, ਇਹਨਾਂ ਨੂੰ ਆਪ ਵੇਖਣਾ ਪਵੇਗਾ ਜੀ। ਜੇ ਤੁਸੀਂ ਕਿਸੇ ਦੇ ਸਹਾਰੇ ਛੱਡ ਕੇ ਚੱਲੋਗੇ ਤੇ ਗੱਲ ਨਹੀਂ ਜੇ ਬਣਨੀ। ਇੱਥੇ ਇਹ ਜਿਹੜੀ ਅਫਸਰਸ਼ਾਹੀ ਹੁੰਦੀ ਆ ਇਹ ਤੁਹਾਨੂੰ ਦੁੰਬ ਤੇ ਖੜਾਏਗੀ ਆਉਣ ਵਾਲੇ ਸਮੇਂ 'ਚ। ਇਹ ਜਿਹੜੇ ਪੁਰਾਣੇ ਖਿਡਾਰੀ ਸੀਗੇ ਉਹ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਸਨ, ਇਹਨਾਂ ਨੂੰ ਪਾੜਤਾ ਆਪਸ ਦੇ ਵਿੱਚ, ਇਹਨਾਂ ਨੂੰ ਝਿੜਕ ਦਿੱਤਾ, ਇਹਨਾਂ ਨੂੰ ਆਪਸ ਦੇ ਵਿੱਚ ਮਤਲਬ ਕਿ ਦੂਰ ਦੂਰ ਰੱਖਿਆ, ਉਹ ਬਥੇਰਾ ਕੁਝ ਕਰਦੇ ਸਨ ਜੀ। ਤੇ ਗੱਲ ਇਹ ਆ ਕਿ ਇਹ ਅਫਸਰਸ਼ਾਹੀ ਜਿਹੜੀ ਆ ਛੇਤੀ ਡਾਹ ਨਹੀਂ ਦਿੰਦੀ ਹੁੰਦੀ। ਉਹਨਾਂ ਨੇ ਤੁਹਾਡਾ ਭੇਤ ਪਾ ਲਿਆ ਕਿਉਂਕਿ ਤੁਸੀਂ ਯੂ ਟਰਨ ਮਾਰਦੇ ਜੇ। ਉਹ ਦੇਖ ਰਿਹਾ ਕਿ ਤੁਸੀਂ ਕਿਸਾਨਾਂ ਦੇ ਅੱਗੇ ਬਿਲਕੁਲ ਵਿਸ਼ਕਾ ਸੀਗੇ, ਝੁੱਕ ਗਏ ਸੀਗੇ ਜੀ। ਕਿਸਾਨ ਆਗੂਆਂ ਨੇ ਤੁਹਾਨੂੰ ਪੂਰਾ ਦਬਲਿਆ ਹੋਇਆ ਹੈ। ਅੱਜ ਵੀ ਤਾਂ ਵੇਖੋਗੇ ਹਜ਼ੂਰ ਹਾਈ ਕੋਰਟ ਨੇ ਕਿੰਨੀਆਂ ਵੱਡੀਆਂ ਗੱਲਾਂ ਕਹੀਆਂ ਨੇ ਜੀ ਸਰਕਾਰ ਨੂੰ। ਉਹਨਾਂ ਨੇ ਡਬਲ ਬੈਂਚ ਨੂੰ ਭੇਜ ਦਿੱਤਾ ਮਾਮਲਾ ਕਿ ਬਹੁਤ ਸੈਂਸਿਟਿਵ ਮਾਮਲਾ ਹੈ ਜੀ, ਗੰਭੀਰ ਮਾਮਲਾ ਹੈ ਜੀ। ਤਾਂ ਉਹਨਾਂ ਨੇ ਹਿਸਾਬ ਲਾਇਆ ਕਿ ਇਹ ਤਾਂ ਬਈ ਮਤਲਬ ਕਿ ਸਾਰੇ ਪਾਸੇ ਜਿਹੜੇ ਆ ਨਾ ਘਿਰਦੇ ਆ, ਤਾਂ ਇਹ ਅੱਗੇ ਲੱਗਦੇ ਆ। ਤਾਂ ਜਿਹੜੀ ਸਰਕਾਰ ਫਿਰ ਇਸ ਤਰ੍ਹਾਂ ਥੋੜਾ ਕਿਉਂਕਿ ਨਰਮ ਗੋਸ਼ਾ ਰੱਖਦੀ ਹੈ ਸਿਆਸੀ ਨਫੇ ਨੁਕਸਾਨ ਦੇਖ ਕੇ, ਤਾਂ ਉਹ ਫਿਰ ਉਸ ਹਿਸਾਬ ਨਾਲ ਅਫਸਰਸ਼ਾਹੀ ਉਹੋ ਜਿਹੀ ਹੋ ਜਾਂਦੀ ਹੈ ਟੇਢੀ ਮੇਢੀ। ਇਸ ਕਰਕੇ ਕੰਮ ਜਿਹੜਾ ਛੁੱਟਿਆ ਪਿਆ ਵਾ, ਬੜੀ ਜ਼ਿਆਦਾ ਬੁਰੀ ਹਾਲਤ ਆ। ਰਜਿਸਟਰੀਆਂ ਹੋ ਨਹੀਂ ਰਹੀਆਂ, ਸਾਡੀ ਇਕਨੋਮੀ ਨੂੰ ਵੀ ਲਾਸ ਆ, ਰੈਵਨਿਊ ਲਾਸ ਹੋਏਗਾ, ਸਾਡੀ ਜਨਤਾ ਨੂੰ ਵੀ ਨੁਕਸਾਨ ਆ। ਇਹ ਹੁਣ ਜਿਹੜੇ ਹੈਗੇ ਨੇ ਆਈਐਸ ਉਹ ਕਹਿੰਦੇ ਆ ਕਿ ਜੀ ਐਫਆਈਆਰ ਜਿਹੜੀ ਦਰਜ ਹੋਈ ਆ ਰੱਦ ਕਰੋ। ਇੱਕ ਪੀਸੀਐਸ ਜਿਹੜਾ ਫੜਿਆ ਸੀ ਕੁਝ ਦਿਨ ਪਹਿਲਾਂ ਲੁਧਿਆਣੇ 'ਚ, ਉਹਨੂੰ ਕਹਿੰਦੇ ਆ ਕਿ ਰਿਹਾ ਕਰੋ। ਤੇ ਜੇ ਭਗਵੰਤ ਮਾਨ ਨਾ ਅੜੇ ਜੀ, ਮਾਫ ਕਰਨਾ, ਇਹਦੇ 'ਚ ਵੀ ਯੂ ਟਰਨ ਵੱਜ ਗਿਆ, ਐਫਆਈਆਰ ਰੱਦ ਹੋ ਗਈ, ਤਾਂ ਫਿਰ ਇਹ ਅਫਸਰਸ਼ਾਹੀ ਬਹੁਤ ਜ਼ਿਆਦਾ ਹਾਵੀ ਹੋ ਜਾਏਗੀ ਸਰਕਾਰ ਤੇ, ਸਾਫ਼ ਹੈ। ਤੇ ਭਾਈ ਗੱਲ ਇਹ ਹੈ ਕਿ ਤੁਹਾਡੇ ਮਹਿਕਮੇ 'ਚ ਸਾਰਾ ਕੁਝ ਹੁੰਦਾ ਹੈ ਜੀ। ਅਸੀਂ ਨਹੀਂ ਕਹਿੰਦੇ ਤੁਹਾਡੇ ਸਾਰੇ ਬੰਦੇ ਜਿਹੜੇ ਆ ਬੇਈਮਾਨ ਨੇ, ਚੋਰ ਨੇ, ਕਰੋ ਤੁਸੀਂ। ਮੁੜ ਕੇ ਜੇ ਕੋਈ ਬੰਦਾ ਫੜਿਆ ਜਾਂਦਾ, ਇਹ ਕਹਿਣ ਦੀ ਥਾਂ ਕਿ ਜੇ ਕੋਈ ਗੁਨਾਹਗਾਰ ਹੈ ਉਹਨੂੰ ਟੰਗੋ,
ਜੇ ਕੋਈ ਬੇਗੁਨਾਹ ਹੈ ਤਾਂ ਉਹਨੂੰ ਛੱਡੋ। ਜੀ ਤੁਸੀਂ ਇੱਕੋ ਗੱਲ ਕਹੀ ਜਾਂਦੇ ਕਿ FIR ਜਿਹੜੀ ਹੈ ਉਹ ਰੱਦ ਕਰ ਦਿਓ, ਰੱਦ ਕਰ ਦਿਓ। ਬਈ ਇਹ ਕੀ ਗੱਲ ਆ? ਤੁਹਾਨੂੰ ਕੋਰਟ ਤੇ ਇਨਵੈਸਟੀਗੇਸ਼ਨ ਤੇ ਕਿਸੇ ਤੇ ਕੋਈ ਯਕੀਨ ਨਹੀਂ ਹੈਗਾ ਜੀ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਉਹ ਤੁਹਾਨੂੰ ਥੋੜੀਆਂ ਜਿਹੀਆਂ ਦੇਖਣੀਆਂ ਪੈਣਗੀਆਂ। ਸਰਕਾਰ ਦੇ ਪੱਖ ਤੋਂ ਆਪਾਂ ਆਖ ਰਹੇ ਹਾਂ ਕਿ ਬਈ ਨਹੀਂ ਤਾਂ ਬਹੁਤ ਮੁਸ਼ਕਲ ਸਥਿਤੀ 'ਚ ਜਾਣ ਵਾਲੀ ਹੈ ਇਹ ਸਰਕਾਰ, ਕਿਉਂਕਿ ਅਫਸਰਸ਼ਾਹੀ ਨੇ ਮੇਨ ਦੇਖੋ, ਤੁਸੀਂ ਤਾਂ ਨੀਤੀਆਂ ਘੜ ਸਕਦੇ ਹੋ ਨਾ, ਤੁਸੀਂ ਫੈਸਲੇ ਸੁਣਾ ਸਕਦੇ ਹੋ ਨਾ, ਲਾਗੂ ਕਿਨ ਕਰਨੇ ਆ ਜੀ, ਅਮਲ 'ਚ ਕਿਨ ਲਿਆਉਣੇ ਆ? ਅਮਲ 'ਚ ਲਿਆਉਣ ਵਾਲੀ ਇਹੀ ਮਸ਼ੀਨਰੀ ਹੈ। ਬਿਲਕੁਲ ਬਿਲकुल। ਤਾਂ ਬਈ ਇਸ ਕਰਕੇ ਇਹ ਹੁਣ ਮਾਮਲਾ ਬੜਾ ਪਚੀਦਾ ਹੋ ਗਿਆ ਹੈ ਤੇ ਇਹਨੂੰ ਹੁਣ ਕਿਵੇਂ ਸੁਲਝਾਉਂਦੇ? ਮਾਨ ਸਾਹਿਬ ਇਹ ਵੀ ਇਮਤਿਹਾਨ ਹੈ ਇਹਨਾਂ ਦਾ ਇਸ ਟਾਈਮ।